ਅੱਜ ਮੈਂ ਤੁਹਾਨੂੰ ਦੋ ਭੈਣ ਭਰਾਵਾਂ ਦੀ ਗੱਲ ਦੱਸਣੀ ਹੈ। ਭੈਣ ਜਦੋਂ ਆਪਣੇ ਘਰ ਹੁੰਦੀ ਏ ਤੇ ਪੇਕਿਆਂ ਤੇ ਰੱਬ ਦੀ ਖੈਰ ਹੁੰਦੀ ਏ, ਉਹਦੇ ਤੇ ਬੜੇ ਕਰਮ ਹੁੰਦੇ ਨੇ ਤੇ ਬੜੇ ਵਸਦੇ ਨੇ। ਲੇਕਿਨ ਵਕਤ ਦੇ ਨਾਲ ਨਾਲ ਜਦੋਂ ਭੈਣ ਜਵਾਨ ਹੋ ਜਾਂਦੀ ਏ, ਆਪਣੇ ਘਰ ਵਾਲੀ ਹੋ ਜਾਂਦੀ ਏ, ਉਹਦੀ ਸ਼ਾਦੀ ਹੋ ਜਾਂਦੀ ਏ ਤੇ ਉਹ ਆਪਣੇ ਘਰ ਵਾਲੀ ਹੋ ਜਾਂਦੀ, ਠੀਕ ਹੈ ਜੀ। ਤੇ ਵਕਤ ਇੱਕ ਵਾਰੀ ਪਾਸਾ ਮਾਰਦਾ ਹੈ। ਉਹ ਜਿਸ ਘਰ ਉਹਦੀ ਸ਼ਾਦੀ ਹੁੰਦੀ ਏ ਉਹ ਅਮੀਰ 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 ਹੋ ਜਾਂਦੇ ਨੇ। ਤੇ ਇਸੇ ਤਰ੍ਹਾਂ ਪਿੱਛੇ ਵਿਰਾਹ 'ਤੇ ਕੀ ਬੀਤਦੀ ਏ, ਉਹ ਵਕਤ ਨੇ ਜਦੋਂ ਪਾਸਾ ਮਾਰਿਆ ਉਹ ਗਰੀਬ 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 ਹੋ ਗਿਆ। ਮਾਂ ਬਾਪ ਇਸ ਦੁਨੀਆ ਤੋਂ ਚਲਾ ਗਿਆ। ਕਹਿੰਦੇ ਨੇ ਕਿ ਸੱਚ ਹੈ ਕਿ ਸਿਆਣੇ ਆਖਦੇ ਨੇ ਕਿ ਖੁਦਾ ਕਰੇ ਕਿ ਸ਼ਾਲਾ ਕਿਸੇ ਨੂੰ ਕੋਈ ਸਮਝਾਉਣ ਵਾਲਾ ਵਡੇਰਾ ਹੋਵੇ, ਠੀਕ ਹੈ ਜੀ। ਉਹ ਵਿਰਾਹ ਗਰੀਬ ਹੋ ਗਿਆ। ਭੈਣ ਨੇ ਵਿਰਾਹ ਦੇ ਘਰ ਆਵਣ ਜਾਵਣ ਛੱਡ ਦਿੱਤਾ ਕਿ ਗਰੀਬ ਹੋ ਗਿਆ, ਮੇਰਾ ਇਹਦਾ ਹੁਣ ਗੁਜ਼ਾਰਾ ਨਹੀਂ ਹੁੰਦਾ। ਤਾਂ ਕਿ ਸਾਡਾ ਇੱਕ ਵੱਡਿਆਂ ਵੱਡਿਆਂ ਬੰਦਿਆਂ ਦੇ ਵਿੱਚ, ਅਮੀਰਾਂ ਬੰਦਿਆਂ ਦੇ ਵਿੱਚ ਭੈਣ ਉੱਠਣ ਬਣ ਗਿਆ ਹੈ। ਵਕਤ ਜਿਹੜਾ ਇਨਸਾਨ ਨੂੰ ਸਭ ਕੁਝ ਸਿਖਾ ਦਿੰਦਾ ਹੈ। ਅੱਜ ਤੱਕ ਕਿ ਉਹ ਭੈਣ ਦਾ ਬੇਟਾ ਜਵਾਨ ਹੋ ਗਿਆ, ਉਹਨੇ ਸ਼ਾਦੀ ਰੱਖੀ ਇੱਕ ਅਮੀਰ ਘਰਾਣੇ ਦੇ ਵਿੱਚ, ਅਮੀਰ ਅਮੀਰ ਬੰਦਿਆਂ ਨੂੰ ਬੁਲਾਇਆ ਤੇ ਗਰੀਬ ਵਿਰਾਹ ਨੂੰ ਭੁੱਲ ਗਈ। ਉਹਨੇ ਆਖਿਆ ਉਹਦੇ ਕੋਲ ਤੇ ਵੱਲ ਦੇ ਕੱਪੜੇ ਵੀ ਕੋਈ ਨਾ ਹੋ ਸਣ, ਉਹਨੂੰ ਬੁਲਾ ਕੇ ਮੈਂ ਕੀ ਕਰਨਾ। ਅੱਛਾ ਜੀ, ਜਦੋਂ ਫਿਰ ਬਰਾਤ ਦਾ ਟਾਈਮ ਆਇਆ, ਭੈਣ ਆਪਣੇ ਬੇਟੇ ਦੀ ਜੰਝ ਲੈ ਕੇ ਗਈ। ਉਹ ਓਬੜ ਸਾਖ ਸੀ, ਰਿਸ਼ਤੇਦਾਰ ਤੇ ਕੋਈ ਨਾ ਹੀ। ਉਹਨਾਂ ਨੇ ਇੱਕ ਨਾ ਸ਼ਰਤ ਰੱਖੀ। ਉਹਨਾਂ ਆਖਿਆ ਕਿ ਅੰਦਰ ਉਹ ਆਸੀ ਬੰਦਾ ਕਿ ਜਿਹੜਾ 5 ਲਿੱਤਰ ਖਾਏਗਾ ਉਹ ਅੰਦਰ ਆਏ। ਅੱਧਾ ਕਿ ਅਮੀਰ ਲੋਕ ਸੀ, ਸਾਰੇ ਵਾਪਸ ਚਲੇ ਗਏ। ਜਦੋਂ ਵਿਰਾਹ ਨੂੰ ਪਤਾ ਲੱਗਾ, ਉਹਨਾਂ 'ਚ ਇੱਕ ਬੰਦਾ ਭਾਜ ਕੇ ਗਿਆ। ਉਹਨੇ ਵਿਰਾਹ ਨੂੰ ਦੱਸਿਆ ਕਿ ਅੱਜ ਤੇਰੇ ਭਾਣਜੇ ਨਾਲ ਇਹ ਵਾਕਿਆ ਹੁੰਦਾ ਪਿਆ, ਅਗਰ ਹੋ ਸਕਦਾ ਹੀ ਤੇ ਰਲ। ਉਹ ਬੰਦਾ ਜਿਵੇਂ ਵੀ ਆਇਆ, ਆਪਣੇ ਮੈਲੇ ਕੱਪੜੇ ਝਾੜੇ, ਉਹਨੇ ਬਾਜ ਵਗਾ। ਜਿਸ ਟਾਈਮ ਅੰਦਰ ਗਿਆ ਤੇ ਬੇਟੀ ਵਾਲਿਆਂ ਨੇ ਆਖਿਆ ਕਿ ਹਾਂ ਬਈ 5 ਲਿੱਤਰ ਖਾਵੇਂਗਾ ਤੇ ਅੰਦਰ ਜਾਵੇਂਗਾ ਬਰਾਤ ਦੇ ਨਾਲ। ਉਹਨੇ ਆਖਿਆ ਝੱਲਿਓ ਤੁਸੀਂ ਤੇ 5 ਆ ਦਿਓ, ਮੈਨੂੰ 500 ਵੀ ਮਾਰੋ ਤੇ ਮੈਂ ਅੰਦਰ ਜਾਵਾਂਗਾ। ਉਹ ਬੇਟੀ ਵਾਲਿਆਂ ਨੇ ਆਖਿਆ ਕਿ ਅਸੀਂ ਇਤਨੇ ਪਾਗਲ ਜਾਂ ਝੱਲੇ ਨਹੀਂ, ਅਸੀਂ ਵੇਖਣਾ ਚਾਹੁੰਦੇ ਹਾਂ ਕਿ ਇਹਨਾਂ 'ਚ ਆਪਣਾ ਕੌਣ ਹੈ। ਇਹ ਮੇਰਾ ਇੱਕ ਸਬਕ ਅਮੋਜ਼ ਉਹਨਾਂ ਭੈਣ ਭਾਈਆਂ ਵਾਸਤੇ ਪੈਗਾਮ ਹੈ ਕਿ ਆਪਣਿਆਂ ਨੂੰ ਭੁੱਲਿਆ ਨਾ ਕਰੋ। ਇਹ ਵਕਤ खुदा ਦੇ ਹੁੰਦੇ ਤੇ ਰਿਸ਼ਤੇ दिल से निभाए जाते हैं, दौलत से नहीं।